ਸੋ ਕੀ ਹੈ ਜੀ ਇਹ ਅੱਜ ਦੀ ਅਟਾਰਨੀ ਟੇਕੇਣਾ ਜੀ ਵੱਡੀ ਖਬਰ ਜਿਹੜੀ ਅਸਾਈਲਮ ਨੂੰ ਲੈ ਕੇ? ਜੀ ਵੱਡੀ ਖਬਰ ਇਹ ਹੈ ਕਿ ਜੀ ਇੱਕ ਇਹਨਾਂ ਨੇ ਇੰਟਰਿਮ ਫਾਈਨਲ ਰੂਲ IFR ਜਿਹੜਾ ਸੀਗਾ ਮਈ 31 2022 ਨੂੰ ਲਾਗੂ ਕੀਤਾ ਸੀਗਾ। ਠੀਕ ਹੈ। ਕਾਫੀ ਇਹਦੀ ਚਰਚਾ ਚੱਲੀ ਸੋਸ਼ਲ ਮੀਡੀਆ ਤੇ ਹਰ ਕਿਤੇ ਕਿ ਹੁਣ ਜਿਹੜਾ ਪ੍ਰੋਸੈਸ ਆ ਉਹ ਚੇਂਜ ਹੋ ਜਾਣਾ, ਛੇਤੀ ਹੋ ਜਾਣਾ। ਸੋ ਇਹਦੇ ਬਾਰੇ ਲੋਕਾਂ ਨੇ ਸਵਾਲ ਵੀ ਕਾਫੀ ਪੁੱਛੇ। ਕਈ ਜਿਹੜੇ ਆਪਣੇ ਕਲਾਇੰਟ ਆ ਬਾਰਡਰ ਟੱਪ ਕੇ ਆਉਂਦੇ ਆ, ਆਈਸ ਵਾਲੇ ਉਹਨੂੰ ਕਈ ਵਾਰੀ ਕੋਰਟ 'ਚ ਫਾਈਲਾਂ ਨਹੀਂ ਭੇਜ ਰਹੇ ਸੀ, ਕਈਆਂ ਨੂੰ ਕਹਿੰਦੇ ਸੀਗੇ ਕਿ ਵਾਪਸ ਆਓ, ਤੁਹਾਨੂੰ ਆਈਸ ਵਾਲੇ ਨੇ ਤਰੀਕ ਦਿੱਤੀ ਆ। ਸੋ ਕਾਫੀ ਇਹ ਸਵਾਲ ਸੀਗਾ ਕਿ ਮੇਰਾ ਕਿਹੜੇ ਵਾਲਾ ਪ੍ਰੋਸੈਸ ਜਿਹੜਾ ਮੇਰੇ ਵਾਲਾ ਲੱਗੂਗਾ, ਕਿ ਜਿਹੜਾ ਪੁਰਾਣੇ ਵਾਲਾ ਪ੍ਰੋਸੈਸ ਆ ਉਹੀ ਲੱਗੂਗਾ ਕਿ ਮੈਨੂੰ ਨਵੇਂ ਵਾਲੇ ਪ੍ਰੋਸੈਸ ਦੇ ਵਿੱਚ ਇਹ ਪਾਉਣਗੇ। ਤੇ ਉਹਦੇ ਵਿੱਚ ਸਾਡੇ ਕੋਲ ਵੀ ਕੋਈ ਗਾਈਡੈਂਸ ਸੀਗੀ ਨਹੀਂ। ਆਪਾਂ ਵੀ ਬਾਕੀ ਵਾਂਗੂ ਵੀਡੀਓ ਵਗੈਰਾ ਬਣਾਤੀਆਂ ਸੋਸ਼ਲ ਮੀਡੀਆ ਤੇ ਪਾਤੀਆਂ ਕਿ ਬਈ ਮਈ 31 2022 ਤੋਂ ਆ ਜਾਣਾ ਇਹ। ਪਰ ਫਿਰ ਵੇਟ ਕਰਦੇ ਰਹੇ, ਹੁਣ ਦੇਖੋ ਸੈਪਟੰਬਰ ਆ ਗਿਆ। ਸੋ ਹੁਣ ਇਹਨਾਂ ਨੇ ਅਨਾਉਂਸ ਕੀਤਾ ਕਿ ਉਹ ਜਿਹੜਾ ਪ੍ਰੋਸੈਸ ਸੀਗਾ ਉਹ ਇਹਨਾਂ ਨੇ ਲਾਗੂ ਕਰਤਾ, ਇੰਪਲੀਮੈਂਟ ਕਰਤਾ। ਓਕੇ। ਉਹਦੇ ਰਿਲੇਟਡ ਇਹਨਾਂ ਨੇ ਇੰਟਰਨਲੀ ਆਪਣੀ ਜਿਹੜੀਆਂ ਏਜੰਸੀਜ਼ ਵਗੈਰਾ ਉਹਨੂੰ ਹਦਾਇਤਾਂ ਦਿੱਤੀਆਂ ਕਿ ਕਿਸ ਤਰੀਕੇ ਨਾਲ ਤੁਸੀਂ ਕਰਨਾ। ਤੇ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਛੋਟੇ-ਮੋਟੇ ਬਰੀਕੀਆਂ, ਰੂਲਸ ਜਿਹੜੇ ਨਵੇਂ ਉਹ ਦੱਸੇ ਆ ਸਾਨੂੰ ਕਿ ਕਿੱਦਾਂ ਉਹ ਪ੍ਰੋਸੀਡਿੰਗਸ ਜਿਹੜੀਆਂ ਉਹਨਾਂ ਨੇ ਚਲਾਉਣੀਆਂ। ਮੁੱਖ ਇਹਦੇ ਜਿਹੜੇ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ 3-4 ਇਹਦੇ ਮੁੱਖ ਪਹਿਲੂ ਆ ਜਿਹੜੇ ਫਿਰ ਨਵੇਂ ਪ੍ਰੋਸੈਸ ਦੇ ਥੱਲੇ ਆਉਗੇ। ਉਹਨਾਂ ਨੂੰ ਕਦੀ 589 ਐਪਲੀਕੇਸ਼ਨ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ ਉਹ ਸਬਮਿਟ ਕਰਨ ਦੀ ਲੋੜ ਨਹੀਂ ਪੈਣੀ। ਉਹਨਾਂ ਦੇ ਜਿਹੜੇ ਬਿਆਨ ਹੋਣੇ ਆ ਉਹ ਆਪਣੇ ਆਪ ਹੀ ਜਿਹੜੀ ਅਸਾਈਲਮ ਐਪਲੀਕੇਸ਼ਨ ਇੱਕ ਬਣ ਜੂਗੇ। ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਬਿਆਨ ਸੀਗੇ ਉਹਦੇ ਵਿੱਚ ਲੋਕੀ ਬਹਾਨੇ ਤਾਂ ਨਹੀਂ ਮੈਂ ਕਹੂੰਗਾ, ਇੱਦਾਂ ਸੀਗਾ ਕਿ ਉਹਦੇ ਵਿੱਚ ਕਈ ਵਾਰੀ ਤੇ ਜਿਹੜੇ ਬਿਆਨ ਕੋਰਟ 'ਚ ਦਿੰਦੇ ਆ ਉਹਦੇ ਵਿੱਚ ਕਹਿਣੀ ਕਰਨੀ 'ਚ ਫਰਕ ਹੋ ਜਾਂਦਾ ਸੀਗਾ। ਜਿਹੜੇ ਉਹ ਰਿਟਨ ਦਿੰਦੇ ਸੀ ਜਾਂ ਐਫੀਡੇਵਿਟ ਇੰਡੀਆ ਤੋਂ ਆਉਂਦੇ ਸੀਗੇ ਉਹਦੇ ਵਿੱਚ ਫਰਕ ਹੋ ਜਾਂਦਾ ਸੀਗਾ। ਠੀਕ ਹੈ। ਤੇ ਬੰਦਾ ਬਹਾਨਾ ਮਾਰ ਦਿੰਦਾ ਸੀਗਾ ਕਿ ਮੇਰਾ ਟਰਾਂਸਲੇਟਰ ਨਹੀਂ ਵਧੀਆ ਸੀਗਾ, ਮੇਰੇ ਕੋਲ ਪੁੱਛਿਆ ਨਹੀਂ ਗਿਆ, ਸਹੀ ਤਰੀਕੇ ਨਾਲ ਇੰਟਰਵਿਊ ਨਹੀਂ ਹੋਈ। ਸੋ ਜਿਹੜੀ ਚੀਜ਼ ਉਹਨਾਂ ਨੇ ਚੇਂਜ ਕਰਨੀ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਉਹੀ ਤੁਹਾਡੇ ਬਿਆਨ ਆ ਉਹ ਇਟਸੈਲਫ 589 ਐਪਲੀਕੇਸ਼ਨ ਬਣ ਜੂਗੇ, ਤੁਹਾਨੂੰ ਫਾਰਮ ਨਹੀਂ ਤੁਹਾਨੂੰ ਭਰਨ ਦੀ ਲੋੜ ਪੈਣੀ। ਸੋ ਕਹਿਣ ਦਾ ਮਤਲਬ ਇਹਦਾ ਇਹ ਹੈ ਕਿ ਆਂਦੇ ਸਾਰੀ ਜਦੋਂ ਬੰਦੇ ਨੇ ਆਉਣਾ, ਉਹਨੇ ਜਿਹੜੀ ਚੀਜ਼ਾਂ ਉਹਨਾਂ ਨੇ ਕਹਿਣੀਆਂ ਕੀ ਉਹਨੇ ਕਹਿਣਾ। ਸੋ ਵਕੀਲ ਉਹਦਾ ਫਾਰਮ ਨਹੀਂ ਹੁਣ ਭਰ ਰਿਹਾ, ਉਹ ਬੰਦਾ ਖੁਦ ਜੋ ਬੋਲ ਰਿਹਾ ਉਹੀ ਫਾਰਮ ਆ। ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਸਾਨੂੰ ਐਜ਼ ਅ ਲਾਇਰ ਇਹ ਤਾਂ ਮੈਂ ਦੱਸ ਦਿੰਦਾ ਕਿ ਹੁਣ ਸਾਨੂੰ 3 ਤੋਂ 4 ਹਫ਼ਤੇ ਲੱਗ ਜਾਂਦੇ ਆ ਫਾਰਮ ਭਰਦੇ। ਕਿਉਂਕਿ ਬੰਦੇ ਨੂੰ ਚੈੱਕਲਿਸਟ ਜਾਂਦੀ ਆ, ਭਰ ਕੇ ਭੇਜਦਾ। ਆਪਾਂ ਐਜ਼ ਅ ਲਾਅ ਆਫਿਸ ਵੀ ਆਪਾਂ 2-3 ਹਫ਼ਤੇ ਉਹਨਾਂ ਨਾਲ ਉਲਝੇ ਰਹਿੰਦੇ ਕਿ ਯਾਰ ਤੂੰ ਸਹੀ ਕਰਦੇ, ਆਪਣਾ ਐਡਰੈਸ ਸਹੀ ਕਰਦੇ, ਆਹ ਗੱਲ ਦੇ ਹਨਾ, ਇਨਫੋਰਮੇਸ਼ਨ ਯਾਦ ਨਹੀਂ ਹੁੰਦੀ, 5 ਸਾਲ ਦੀ ਹਿਸਟਰੀ ਯਾਦ ਨਹੀਂ ਹੁੰਦੀ। ਸੋ ਹੁਣ ਇਹ ਕਾਈਂਡ ਆਫ ਉਹਨਾਂ ਨੇ ਖੜੇ ਪੈਰ ਹੀ ਤੁਹਾਨੂੰ ਫਾਰਮ ਭਰਾ ਲਿਆ, ਤੁਹਾਨੂੰ ਜਦੋਂ ਤੁਸੀਂ ਮੌਕੇ ਤੇ ਭਰਾ ਲਿਆ, ਰਾਈਟ। ਸੋ ਜਿਹੜੀ ਤੁਹਾਡੀ ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਿਹਾ ਜਾਂਦਾ ਉਹੀ ਤੁਹਾਡੀ ਜਿਹੜੀ 589 ਐਪਲੀਕੇਸ਼ਨ ਆਟੋਮੈਟਿਕਲੀ ਬਣ ਜੂਗੀ। ਇਹਦੇ ਵਿੱਚ ਜਿਹੜੀ ਚੇਂਜ ਉਹ ਇਹ ਹੋ ਰਹੀ ਹੈ ਕਿ ਕਿਸੇ ਨੂੰ ਵੀ ਡਾਇਰੈਕਟਲੀ ਜਿੱਦਾਂ ਸਿੱਧੇ ਪਹਿਲਾਂ ਉਹ ਬਿਆਨ ਜਿਹਦੇ ਪਾਸ ਹੋ ਗਏ ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾ ਦਿੰਦੇ ਸੀਗੇ, ਹੁਣ ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਪਾਉਣਾ ਉਹਨਾਂ ਨੇ। ਉਹਨੂੰ ਹੁਣ ਉਹ ਕਹਿੰਦੇ ਆ ਕਿ ਅਸਾਈਲਮ ਮੈਰਿਟਸ ਇੰਟਰਵਿਊ AMI। ਸੋ ਉਹ ਕਹਿੰਦੇ ਕਿ AMI ਦੇ ਵਿੱਚ ਹੁਣ ਉਹਨੂੰ ਪਾਉਣਾ, ਸਿੱਧੇ ਜੱਜ ਮੋਰੇ ਨਹੀਂ ਭੇਜਣਾ। ਪਹਿਲਾਂ ਉਹਨੂੰ ਇੱਕ ਚਾਂਸ ਜਿਹੜਾ ਹੈਗਾ ਉਹ ਅਸਾਈਲਮ ਆਫਿਸ ਮੋਰੇ ਮਿਲਣਾ। ਤੇ ਇਹਦੇ ਨਾਲ ਹੋਰ ਜਿਹੜੀ ਚੇਂਜਿਸ ਇਹ ਹੈ ਕਿ ਜਿਹੜੇ ਇਮੀਗ੍ਰੇਸ਼ਨ ਕੋਰਟ ਸੀਗੇ ਉਹਦੇ ਵਿੱਚ ਡਿਲੇਜ਼ ਵਗੈਰਾ ਕਾਫੀ ਚੱਲ ਰਹੇ ਸੀ। ਮਿਲੀਅਨਸ ਦੇ ਵਿੱਚ ਕੇਸਿਸ ਜਿਹੜੇ ਪੈਂਡਿੰਗ ਹੈਗੇ ਉੱਥੇ, 1.5 ਮਿਲੀਅਨ ਜਾਂ ਪਤਾ ਨਹੀਂ ਕਿੰਨਾ ਬੈਕਲੌਗ ਹੈ ਜੇ ਸਾਰਾ ਨੇਸ਼ਨ ਵਾਈਡ ਦੇਖੀਏ ਤਾਂ। ਠੀਕ ਹੈ। ਸੋ ਇਹਨਾਂ ਨੇ ਹੁਣ ਜਿਹੜਾ ਸੀਗਾ ਕਿ ਉਹ ਬੈਕਲੌਗ ਕਦੀ ਵੀ ਘੱਟ ਨਹੀਂ ਰਿਹਾ ਸੀ, ਵੱਧ ਰਿਹਾ ਸੀਗਾ। ਈਅਰ ਆਫਟਰ ਈਅਰ ਹੋਰ ਬੈਕਲੌਗ ਉੱਤੇ ਵਧੀ ਜਾ ਰਿਹਾ ਸੀਗਾ। ਜਿਹੜੇ ਲੋਕੀ 3 ਸਾਲ ਪਹਿਲਾਂ ਤਰੀਕਾਂ ਦੀ ਡਿਲੇ ਦੀ ਕੰਪਲੇਂਟ ਕਰਦੇ ਸੀਗੇ, ਹੁਣ ਉਹਨਾਂ ਨੂੰ ਪੁੱਛੋ ਕਹਿੰਦੇ ਫਿਰ ਮੇਰੀ ਅੱਗੇ ਪਾਤੀ ਤਰੀਕ, ਫਿਰ ਮੇਰੀ ਅੱਗੇ ਪਾਤੀ। 10-10 ਸਾਲ ਜਿਹੜਾ ਐਵਰੇਜ ਬੰਦਾ ਉਹ ਲਟਕ ਰਿਹਾ। ਸੋ ਉਹ ਚੀਜ਼ ਨੂੰ ਉਹ ਕਹਿੰਦੇ ਕਿ ਹੁਣ ਆਪਾਂ ਸੋਲਵ ਕਰਨਾ। ਤੇ ਕਾਫੀ ਇਹਨਾਂ ਨੇ ਜਿਹੜੀ ਟਾਈਮਲਾਈਨ ਉਹਦੀ ਸੀਗੀ ਉਹ ਫਾਸਟ ਟਰੈਕ ਟਾਈਮਲਾਈਨ ਹੁਣ ਇੰਟਰੋਡਿਊਸ ਕਰਤੀ ਹੈ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ, ਜਿਹਦੇ ਵਿੱਚ ਕਿ ਬੇਸਿਕਲੀ ਉਹਨਾਂ ਦਾ ਕਨਕਲੂਜਨ ਇਹ ਹੈ ਕਿ 180 ਦਿਨ ਜਦੋਂ ਬੰਦਾ ਬਾਰਡਰ ਟੱਪ ਕੇ ਆਊਗਾ, 180 ਦਿਨ ਦੇ ਵਿੱਚ ਉਹਨਾਂ ਦੇ ਕੇਸ ਦਾ ਜਿਹੜਾ ਫੈਸਲਾ ਉਹ ਹੋ ਜਾਣਾ ਚਾਹੀਦਾ। ਹੋਰ ਇੱਕ ਚੀਜ਼ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹ ਜਿਹੜਾ ਪ੍ਰੋਸੈਸ ਆ ਉਹ ਕਹਿੰਦੇ ਫੇਜ਼ਡ ਇੰਪਲੀਮੈਂਟੇਸ਼ਨ ਕਰਨੀ ਆ, ਕਿ ਉਹ ਵੀ ਹਰੇਕ ਬੰਦੇ ਨੂੰ, ਕਿ ਇਹ ਨਹੀਂ ਕਿ ਹਰੇਕ ਬੰਦਾ ਜਿਹੜਾ ਬਾਰਡਰ ਟੱਪ ਕੇ ਆਇਆ ਇਕੱਠਾ ਹੀ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਵਾਰੀ ਪ੍ਰੋਸੈਸ ਉਹਨਾਂ ਨੇ ਲਾਗੂ ਕਰਤਾ। ਸੋ ਫੇਜ਼ਡ ਇੰਪਲੀਮੈਂਟੇਸ਼ਨ ਦਾ ਮਤਲਬ ਇਹਨਾਂ ਦਾ ਇਹ ਹੈ ਕਿ ਜਿਹੜੇ ਟੈਕਸਸ ਦੇ ਵਿੱਚ ਉਹਨਾਂ ਨੇ 2 ਫੈਸਿਲਿਟੀਜ਼ ਆਇਡੈਂਟੀਫਾਈ ਕੀਤੀਆਂ ਡਿਟੈਂਸ਼ਨ ਸੈਂਟਰ। ਸੋ ਸਿਰਫ ਟੈਕਸਸ ਵਾਲੇ ਜਿਹੜੇ ਸੈਂਟਰ ਆ ਉਹਨਾਂ ਦੇ ਉੱਤੇ ਇਹਨਾਂ ਨੇ ਲਾਗੂ ਕੀਤਾ, ਜੇ ਬਾਕੀਆਂ ਤੇ ਵੀ ਕਰੂਗੇ। ਜਿੱਥੇ ਸਭ ਤੋਂ ਜ਼ਿਆਦਾ ਬੇਸਿਕਲੀ ਆਪਾਂ ਕਹਿ ਸਕਦੇ ਆਉਂਦੇ ਆ, ਐਰੀਜ਼ੋਨਾ ਤੋਂ ਵੀ ਆਉਂਦੇ ਆ, ਕੈਲੀਫੋਰਨੀਆ ਵੱਲੋਂ ਵੀ ਆਉਂਦੇ ਆ। ਸੋ ਟੈਕਸਸ ਵੱਲੋਂ ਜਿਹੜੇ ਲੋਕੀ ਆ ਰਹੇ ਆ, ਤੇ ਜਿਹਨਾਂ ਨੇ ਬੋਸਟਨ, LA, ਮਿਆਮੀ, ਨਿਊਯਾਰਕ, ਨਿਊਵਾਰਕ ਜਿਹੜਾ ਨਿਊ ਜਰਸੀ ਵਾਲਾ, ਸੈਨ ਫਰਾਂਸਿਸਕੋ ਜਾਂ ਸ਼ਿਕਾਗੋ, ਇਹ ਲੋਕੇਸ਼ਨਸ ਦੇ ਜਿਹਨਾਂ ਨੇ ਦੱਸਿਆ ਕਿ ਮੈਂ ਆਹ ਵਾਲੀ ਲੋਕੇਸ਼ਨਸ ਦੇ ਵਿੱਚ ਜਾਣਾ। ਸੋ ਦੇਖੋ ਇਹਦੇ ਵਿੱਚ ਸੈਕਰਾਮੈਂਟੋ ਨਹੀਂ ਆਉਂਦਾ। ਇਹਦੇ ਵਿੱਚ ਹੁਣ ਜਿੱਦਾਂ LA ਉਹਨਾਂ ਨੇ ਦੱਸਿਆ, ਸਾਨੂੰ ਇਹ ਨਹੀਂ ਪਤਾ ਕਿ ਵੈਨ ਨਾਈਸ ਜਾਂ ਸੈਂਟਾ ਐਨਾ ਵਾਲੇ ਕੋਰਟ ਜਿਹੜੇ ਆਉਂਦੇ ਆ। ਉਹਨਾਂ ਨੇ ਜਿਹੜੇ 6 ਸ਼ਹਿਰ ਆਇਡੈਂਟੀਫਾਈ ਕੀਤੇ ਆ, ਬੋਸਟਨ, LA। ਜੇ ਟੈਕਸਸ 'ਚ ਆਇਆ ਤੇ ਇਹ ਸ਼ਹਿਰਾਂ 'ਚ ਜਾ ਰਿਹਾ, ਉਹਨੂੰ ਇਸ ਸਿਰਫ ਉਹਨਾਂ ਤੇ ਲਾਗੂ ਆ। ਉਹਨਾਂ ਦੇ ਉੱਤੇ ਜਿਹੜਾ ਬੰਦਾ ਉਹ ਦੱਸੂਗਾ ਕਿ ਤੂੰ ਅੱਗੇ ਕਿੱਥੇ ਜਾਣਾ, ਜਿਹੜਾ ਆਹ ਸ਼ਹਿਰਾਂ ਦੇ ਨਾਂ ਲੈ ਰਿਹਾ ਕਿ ਬੋਸਟਨ, LA, ਮਿਆਮੀ, ਨਿਊਯਾਰਕ, ਨਿਊਯਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ। ਸ਼ਹਿਰਾਂ ਤੋਂ ਮਤਲਬ ਮੇਰਾ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਉਹ ਸ਼ਹਿਰ 'ਚ ਜਾਣਾ, ਮਤਲਬ ਕਿ ਫੋਰ ਐਗਜ਼ਾਮਪਲ ਜਿੱਦਾਂ ਫਰੈਜ਼ਨੋ ਆ, ਉਹਨੂੰ ਸੈਨ ਫਰਾਂਸਿਸਕੋ
ਅਸਾਈਲਮ ਆਫਿਸ ਇਮੀਗ੍ਰੇਸ਼ਨ ਕੋਰਟ ਲੱਗਦਾ। ਓਕੇ। ਪੂਰਾ ਜਿਹੜਾ ਸੋ ਏਰੀਆ ਜਿਹੜਾ ਦਾਇਰਾ ਉਸ ਜਿਹੜਾ ਦਾਇਰਾ ਇਮੀਗ੍ਰੇਸ਼ਨ ਕੋਰਟ ਦਾ ਇਹ ਕੋਰਟਸ ਦਾ ਜਿਹੜਾ ਰਹਿੰਦਾ ਆ। ਤੇ ਇਹਦੇ ਵਿੱਚ ਆਪਣੇ ਪੰਜਾਬੀਆਂ ਦੇ ਜਿਹੜੇ ਹੈਗੇ ਆ ਨਿਊਯਾਰਕ, ਐਲਏ, ਸੈਨ ਫਰਾਂਸਿਸਕੋ ਵੱਡੇ ਸ਼ਹਿਰ ਜਿਹੜੇ 3 ਆ ਉਹ ਕਵਰਡ ਆ। ਜ਼ਿਆਦਾਤਰ ਸਾਡੀ ਜਿਹੜੀ ਆਬਾਦੀ ਆ ਉੱਥੇ ਜਾਂਦੀ ਆ, ਹਨਾ। ਤੇ ਅਸਾਈਲਮ ਆਫਿਸਿਸ ਜਿਹੜੇ ਸ਼ਹਿਰਾਂ ਦੇ ਹੈਗੇ ਆ ਸੈਨ ਫਰਾਂਸਿਸਕੋ ਦੇ ਸਪੈਸੀਫਿਕਲੀ, ਉਹਨਾਂ ਨਾਲ ਗੱਲਬਾਤ ਵੀ ਸਾਡੀ ਹੋਈ ਸੀ, ਜਿੱਦਾਂ ਨਾਰਮਲ ਆਪਾਂ ਇੰਟਰਵਿਊ ਵਗੈਰਾ ਤੇ ਜਾਈਦਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਲਰੇਡੀ ਜਿਹੜੇ AMI ਆ ਉਹ ਲੋਕਾਂ ਦੇ ਕੰਡਕਟ ਕਰਨੇ ਸ਼ੁਰੂ ਕਰ ਦਿੱਤੇ ਆ। ਅੱਛਾ, ਸੋ ਇਹ ਪ੍ਰੋਸੈਸ ਜਿਹੜਾ ਆਲਰੇਡੀ ਲਾਗੂ ਹੋ ਚੁੱਕਾ। ਠੀਕ ਹੈ। ਸੋ 31 ਮਈ ਤੋਂ ਕਹਿੰਦੇ ਸੀ ਹੋਣਾ ਆ, ਪਰ ਇਵੈਂਚੁਅਲੀ ਹੌਲੀ ਜਿਹੜਾ ਇਹਨਾਂ ਨੇ ਇਸ ਚੀਜ਼ ਦੇ ਵਿੱਚ ਸ਼ੁਰੂ ਕੀਤਾ ਹੈਗਾ ਆ। ਸੋ ਕਾਫੀ ਵੱਡਾ ਅਟਾਰਨੀ ਟਿਰਕੈਨਾ ਜੀ ਇਹ ਚੇਂਜ ਆ। ਹੁਣ ਜਿੱਦਾਂ ਤੁਸੀਂ ਕਿਹਾ ਵੀ ਕੁਛ ਕੇ ਜਿਹੜੇ ਕੋਰਟ ਆ ਇਹਦੇ ਵਿੱਚ ਨਹੀਂ ਵੀ ਹੈਗੇ ਓਬਵੀਅਸਲੀ, ਕਿਉਂਕਿ ਥੋੜੇ ਹੀ ਆ 5-7 ਜਿਹੜੇ ਇਹਨਾਂ ਨੇ ਜਿਹੜੇ ਰੱਖੇ ਆ 6 ਰੱਖੇ ਆ। ਇਹ ਜੇ ਇਹਨਾਂ ਥਾਵਾਂ ਦੀ ਥਾਂ ਤੇ ਕਿਤੇ ਹੋਰ ਜਾ ਰਿਹਾ ਫਿਰ ਉਹ AMI ਤੋਂ ਬਚ ਜੂਗਾ, ਫਿਰ ਉਹ ਰੈਗੂਲਰ ਪ੍ਰੋਸੈਸ ਜਿਹੜਾ ਅਸਾਈਲਮ ਵਾਲਾ ਉਹੀ ਰਹੂਗਾ ਫਿਲਹਾਲ, ਕਿਉਂਕਿ ਫੇਜ਼ਡ ਆ। ਹੁਣ Phased ਆਪਣੇ ਆ। ਰਿਸੋਰਸਿਸ ਆਪਣੇ ਉਹ ਦੇਖ ਰਹੇ ਆ, ਪਰ ਉਹਨਾਂ ਨੇ ਇਸੇ ਪ੍ਰੋਸੈਸ ਥੱਲੇ ਜਿਹੜਾ ਸਿਸਟਮ ਉਹ ਚਲਾਣਾ। ਤੇ ਇਹਦੇ ਵਿੱਚ ਹੁਣ ਹੋਣਾ ਏਦਾਂ ਕਿ ਨਵੇਂ ਵਾਲੇ ਜਿਹੜੇ ਕੇਸਿਸ ਆਣੇ ਆ ਉਹ ਬਹੁਤ ਜ਼ਿਆਦਾ ਫਾਸਟ ਟਰੈਕ ਹੋ ਜਾਣੇ ਆ 6 ਮਹੀਨੇ ਦੇ ਅੰਦਰ। ਹੁਣ ਓਬਵੀਅਸਲੀ ਅਟਾਰਨੀ ਟਿਰਕੈਨਾ ਜੀ ਵੀ ਜਦੋਂ ਆਪਾਂ ਦੇਖਦੇ ਆ ਵੀ ਆਇਆ ਆਉਂਦਿਆਂ ਨੂੰ ਜੋ ਕਿਹਾ ਉਹੀ ਤੁਹਾਡੀ ਅਸਾਈਲਮ ਐਪਲੀਕੇਸ਼ਨ ਤੇ ਭਰ ਵੀ ਇਹਦਾ ਮਤਲਬ ਉਹਨਾਂ ਨੇ ਆਪੇ ਦੇਣੀ ਹੈ, ਨਾਲ ਭਰਨ ਦੀ ਲੋੜ ਨਹੀਂ ਪੈਣੀ। ਭਰਨ ਦੀ ਲੋੜ ਨਹੀਂ ਪੈਣੀ। ਮੇਰੇ ਖਿਆਲ ਉਹ ਸਵਾਲ ਜਵਾਬ ਵੀ ਤੁਹਾਨੂੰ ਇਸ ਹਿਸਾਬ ਨਾਲ ਪੁੱਛੂਗੇ ਕਿ ਉਹ ਸਾਰੇ ਤੁਹਾਡੀ ਇੰਟਰਵਿਊ ਦਾ ਪਾਰਟ ਬਣਨਗੇ। ਕੁਐਸਚਨੇਅਰ ਹੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਰੱਖਣਾ ਆ। ਫਿਰ ਇਹਦੇ ਵਿੱਚ ਆਪਾਂ ਇੱਕ ਚੀਜ਼ ਦੇਖ ਰਹੇ ਸੀਗੇ ਕਿ ਜਿੱਦਾਂ ਨਾ ਨਿਊਯਾਰਕ ਦੇ ਨਵੇਂ ਕੇਸ ਆ ਰਹੇ ਸੀਗੇ ਕਾਫੀ, ਉਹਨਾਂ ਤਰੀਕ ਨਹੀਂ ਪਾ ਰਹੇ ਸੀਗੇ ਕੋਰਟਸ ਆਪਣੇ। ਜਿੱਦਾਂ ਪੁਰਾਣੇ ਕੇਸਿਸ ਵੀ ਜਿਹੜੇ ਹੈਗੇ ਆ, ਜੇ ਨਿਊਯਾਰਕ ਵਾਲਿਆਂ ਤੋਂ ਪੁੱਛੋ ਤਾਂ ਉਹ ਕਹਿੰਦੇ ਕਿ ਸਾਡੀ ਇੰਟਰਵਿਊ ਦੀ ਡੇਟ ਨਹੀਂ ਪਈ, ਮਤਲਬ ਕਿ ਅਪ ਇਨ ਦੀ ਏਅਰ ਆ। ਸੈਨ ਫਰਾਂਸਿਸਕੋ 'ਚ ਘੱਟੋ ਘੱਟ ਡੇਟ ਪੈ ਰਹੀ ਸੀਗੀ। ਸੋ ਹੁਣ ਜੇ ਸਾਰੇ ਕਿਸੇ ਨੂੰ ਸਮਝੀਏ ਤਾਂ ਇੱਦਾਂ ਲੱਗਦਾ ਕਿ ਜਿਹੜੇ ਆ ਜੱਜ ਆ ਸਾਰੇ ਆਪਣੇ ਲਈ ਟਾਈਮ ਕ੍ਰੀਏਟ ਜਿਹੜਾ ਕਰਨਾ ਚਾਹੁੰਦੇ ਸੀਗੇ। ਕਾਫੀ ਜ਼ਿਆਦਾ ਡੋਕੇਟ ਇਹਨਾਂ ਨੇ ਜਿਹੜਾ ਆਪਣਾ ਖਾਲੀ ਰੱਖਿਆ ਹੋਇਆ। ਤੇ ਕਾਫੀ ਸਾਰੇ ਜਿਹੜੇ ਸੈਨ ਫਰਾਂਸਿਸਕੋ ਦੇ ਜੱਜ ਸੀ ਉਹਨਾਂ ਨੇ ਵੀ ਜਿਹੜੇ ਆਪਣੇ ਕੇਸ ਸੀਗੇ ਅੱਗੇ ਪੋਸਟਪੋਨ ਕਰਤੇ 3-3 ਸਾਲ। ਉਹ ਇਹ ਹੁਣ ਇੱਥੇ ਉਹ ਭਰਨਗੇ ਇਹਦੇ ਨਾਲ। ਉਹ ਭਰਨਗੇ ਹੁਣ। ਉਹ ਮੇਰੇ ਖਿਆਲ 1 ਸਾਲ ਜਿਹੜਾ ਹੈਗਾ ਨਾ ਇਹਦੇ ਵਿੱਚ ਆਹੀ ਜਿਹੜੇ ਨਵੇਂ ਲੋਕੀ ਜਿਹੜੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੇ ਆਪਣੀ ਇਹ ਸਿਰਫ ਉਹਨਾਂ ਦੇ ਉੱਤੇ ਲਾਗੂ ਹੋਣਾ ਹੈ ਵੀ ਜਿਹੜਾ ਰਾਈਟ ਨਾਓ ਬਾਰਡਰ ਦੇ ਉੱਤੇ ਆ ਕੇ ਸਦਰਨ ਬਾਰਡਰ ਤੇ ਟੈਕਸਸ ਡਿਟੈਂਸ਼ਨ ਸੈਂਟਰ ਤੇ। ਇਹ ਨਹੀਂ ਹੈ ਵੀ ਜਿਹੜਾ ਆਲਰੇਡੀ ਆ ਚੁੱਕਾ ਜਿਹਨੇ ਅਜੇ ਸਾਲ ਨਹੀਂ ਹੋਇਆ ਫਾਈਲ ਕਰਨਾ ਉਹਦਾ ਰੈਗੂਲਰ ਪ੍ਰੋਸੈਸ ਹੋਊਗਾ, ਚਾਹੇ ਉਹਦਾ ਰੈਗੂਲਰ ਪ੍ਰੋਸੈਸ ਹੋਊਗਾ, ਚਾਹੇ ਸੇਮ ਕੋਰਟ ਦੇ ਵਿੱਚ ਵੀ ਉਹ ਕਰਦੇ ਆ। ਸੋ ਇਹ ਕਾਫੀ ਵੱਡੀ ਜਿਹੜੀ ਉਹ ਚੇਂਜ ਆ। ਜੇ ਤੁਸੀਂ ਥੋੜਾ ਇਸ ਦੇ ਨਾਲ ਤੁਸੀਂ ਕੀ ਦੇਖਦੇ ਆ ਵੀ ਕੀ ਐਕਚੁਅਲ ਦੇ ਵਿੱਚ ਜਿਹੜਾ ਸਟ੍ਰੀਮਲਾਈਨ ਦੀ ਗੱਲ ਕਰਦੇ ਆ ਹੋ ਸਕੂਗਾ ਕਿ ਨਹੀਂ? ਕਿਉਂਕਿ ਅਜੇ ਮੈਂ ਇਹਦੇ ਤੇ ਕਮੈਂਟ ਦੇਣਾ, ਪਰ ਮੈਂ ਐਂਡ 'ਚ ਦਊਂਗਾ ਆਪਣਾ ਕਮੈਂਟ ਕਿ ਕੀ ਹੈਗਾ। ਪਹਿਲਾਂ ਮੈਂ ਸਮਝਾ ਦਵਾਂ ਆਡੀਅנס ਨੂੰ ਕਿ ਹੈ ਕੀ ਆ। ਠੀਕ ਆ। ਤੇ ਇਹ ਕਿਸੇ ਲਈ ਚੰਗੀ ਖਬਰ ਆ, ਕਿਸੇ ਲਈ ਮਾੜੀ ਖਬਰ ਆ, ਡਿਪੈਂਡ ਕਰਦਾ ਤੁਸੀਂ ਕਿੱਥੋਂ ਪੁੱਛਦੇ ਆ। ਹਾਂਜੀ, ਸੋ ਇਹ ਜੇ ਤੁਸੀਂ ਇਸ ਦੇ ਬਾਰੇ ਥੋੜਾ ਜਿਹਾ ਹੋਰ ਜਾਣਕਾਰੀ ਦਿਓ ਵੀ ਇਹ ਚੇਂਜਸ ਕੀ ਨੇ, ਕਿੱਦਾਂ ਜਿਹੜਾ ਹੋ ਰਿਹਾ, ਕਿਉਂਕਿ ਸਾਰੇ ਜਾਣੇ ਤਾਂ ਆਲਰੇਡੀ ਪਹਿਲਾਂ ਹੀ ਅਟਾਰਨੀ ਟਿਰਕੈਨਾ ਜੀ ਇਹ ਪੁੱਛਦੇ ਆ ਅਸੀਂ ਅੱਛਾ ਜੀ ਅਸੀਂ ਆ ਰਹੇ ਆ ਕੇ ਕੀ ਬਿਆਨ ਦਈਏ, ਕਿਵੇਂ ਆ, ਕਿੱਦਾਂ ਆ, ਹਨਾ। ਉਹ ਸਾਰੇ ਇੱਕ ਦੂਜੇ ਨੂੰ ਇਦਾਂ ਦੇ ਸਵਾਲ ਜਿਹੜੇ ਉਹ ਪੁੱਛਦੇ ਰਹਿੰਦੇ ਆ। ਸੋ ਇਹਦੇ ਵਿੱਚ ਕੀ ਆ ਫਿਰ ਹੁਣ ਕੀ ਆਪਾਂ ਨੂੰ ਹੋਰ ਕੀ ਜਾਣਕਾਰੀ ਇਸ ਦੇ ਬਾਰੇ? ਸੋ ਸਭ ਤੋਂ ਪਹਿਲਾਂ ਤਾਂ ਜੀ ਹੁਣ ਸਾਹਮਣਾ ਜਿਹੜਾ ਹੋਊਗਾ USCIS ਅਸਾਈਲਮ ਆਫਿਸਰ ਮੂਹਰੇ ਹੋਊਗਾ ਜਿਹੜਾ ਬਿਆਨ ਲੈਂਦਾ ਸੀਗਾ। ਠੀਕ ਹੈ। ਪਹਿਲਾਂ ਵੀ USCIS ਦਾ ਅਸਾਈਲਮ ਆਫਿਸਰ ਹੀ ਬਿਆਨ ਲੈਂਦਾ ਹੁੰਦਾ ਸੀਗਾ ਤੁਹਾਡੇ। ਤੇ ਉਹਨੂੰ ਬਿਆਨ ਕਹਿ ਦਿੰਦੇ ਆ, ਕ੍ਰੈਡੀਬਲ ਫੇਅਰ ਇੰਟਰਵਿਊ ਆਪਾਂ ਕਹਿ ਦਿੰਦੇ ਆ। ਸਹੀ ਉਹਦੀ ਲੈਂਗੁਏਜ ਕ੍ਰੈਡੀਬਲ ਫੇਅਰ ਇੰਟਰਵਿਊ ਹੈ। CFI ਵਕੀਲ ਉਹਨੂੰ CFI ਕਹਿੰਦੇ ਆ। ਸੋ ਇਹ ਜਦੋਂ CFI ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਹੁਣ ਪ੍ਰੋਸੈਸ ਸੀਗਾ, ਉਦੋਂ ਤੁਸੀਂ ਬਿਆਨ ਦਿੰਦੇ ਹੋ, ਜੇ ਬਿਆਨ ਤੁਹਾਡੇ ਪਾਸ ਹੋ ਜਾਂਦੇ ਆ ਤੁਹਾਨੂੰ ਬੌਂਡ ਪਾ ਕੇ ਛੱਡ ਦਿੰਦੇ ਸੀਗੇ। ਤੇ ਜਿਹੜਾ ਇਮੀਗ੍ਰੇਸ਼ਨ ਜੱਜ ਆ, ਇਮੀਗ੍ਰੇਸ਼ਨ ਕੋਰਟ ਆ, ਉਹਦੇ ਮੂਹਰੇ ਰੈਫਰ ਕਰ ਦਿੰਦੇ ਸੀਗੇ। ਇਮੀਗ੍ਰੇਸ਼ਨ ਕੋਰਟ ਜਿਹੜਾ ਹੈਗਾ ਪਹਿਲਾਂ ਤੁਹਾਨੂੰ ਮਾਸਟਰ ਹੀਅਰਿੰਗ ਦਿੰਦਾ ਸੀਗਾ, ਫਿਰ ਤੁਹਾਨੂੰ ਇੰਡੀਵਿਜੂਅਲ ਹੀਅਰਿੰਗ ਦਿੰਦਾ ਸੀਗਾ, ਫਾਈਨਲ ਹੀਅਰਿੰਗ ਜਿਹਨੂੰ ਕਹਿੰਦੇ ਆ। ਇਹ ਪ੍ਰੋਸੈਸ ਜਿਹੜਾ ਸੀਗਾ ਹੁਣ ਤੱਕ ਚੱਲ ਰਿਹਾ ਸੀਗਾ। ਠੀਕ ਹੈ। ਇਹ ਪ੍ਰੋਸੈਸ ਦੇ ਵਿੱਚ ਪ੍ਰੋਬਲਮ ਇਹ ਸੀਗੀ ਕਿ ਜਦੋਂ ਉਹਨਾਂ ਨੇ ਬਿਆਨ ਤੁਹਾਡੇ ਲੈ ਲਏ, ਬਿਆਨ ਪਾਸ ਕਰਤੇ, ਪਿਛਲੇ ਸਾਲ ਦੇ ਵਿੱਚ ਕਾਫੀ ਲੋਕੀ ਇਹ ਰਿਪੋਰਟ ਕਰ ਰਹੇ ਸੀਗੇ ਕਿ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਕੋਰਟ ਕੋ ਗਈਆਂ ਨਹੀਂ। ਸਾਲ ਵੀ ਤਕਰੀਬਨ ਕਈਆਂ ਨੂੰ ਹੋ ਗਿਆ ਗਈਆਂ ਨਹੀਂ, ਨਾ ਫਾਈਲਾਂ ਜਾਣ, ਨਾ ਵਰਕ ਪਰਮਿਟ, ਕਲੌਕ ਵਗੈਰਾ ਸਟਾਰਟ ਹੋਵੇ। ਤੇ ਹੋਰ ਬੜੇ ਪੰਗੇ ਸੀਗੇ ਕਿ ਕਲੌਕ ਕਿਸੇ ਦਾ ਰੁਕ ਗਿਆ, ਕਿਸੇ ਦਾ ਚੱਲ ਪਿਆ, ਕੋਈ ਲੌਜਿਕ ਨਹੀਂ ਸੀਗਾ। ਵਕੀਲਾਂ ਨੂੰ ਵੀ ਕਾਫੀ ਜਿਹੜਾ ਹਾਰਡ ਟਾਈਮ ਆਇਆ ਕਿ ਯਾਰ ਇਹ ਕਿਉਂ ਰੁਕ ਰਿਹਾ, ਕਿਉਂ ਚੱਲ ਰਿਹਾ, ਸਾਨੂੰ ਵੀ ਪਤਾ ਨਹੀਂ ਲੱਗਦਾ ਸੀਗਾ। ਠੀਕ ਹੈ। ਹੁਣ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ USCIS ਦਾ ਜਿਹੜਾ ਅਸਾਈਲਮ ਆਫਿਸਰ ਉਹ ਪਹਿਲਾਂ ਇੰਟਰਵਿਊ ਲਊਗਾ। ਜੇ ਉਹਨੂੰ ਲੱਗਿਆ ਕਿ ਇੰਟਰਵਿਊ ਇਹ ਬੰਦਾ ਪਾਸ ਕਰ ਗਿਆ, ਉਹਨੂੰ ਫਿਰ ਉਹ ਇੱਕ ਨੋਟਿਸ ਟੂ ਅਪੀਅਰ ਦਊਗਾ ਜਿਹੜਾ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਫਾਈਲ ਹੋਊਗਾ। ਠੀਕ ਹੈ। ਜਾਂ ਫਿਰ ਉਹਦੇ ਕੋਲ ਇੱਕ ਹੋਰ ਚੋਇਸ ਆ ਕਿ ਉਹ ਕਹੂਗਾ ਕਿ ਨਹੀਂ, ਮੈਂ ਕੋਰਟ ਦੇ ਵਿੱਚ ਨਹੀਂ ਭੇਜਣਾ, ਇਹ ਜਿਹੜਾ ਮਸਲਾ ਮੈਂ ਆਪਣੇ ਕੋਲ ਹੀ ਰੱਖਣਾ। ਠੀਕ ਹੈ। ਹੁਣ ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਆ, ਜਿਹੜੇ ਬਿਆਨ ਆ, ਉਹ ਇਟਸੈਲਫ ਇੱਕ ਐਪਲੀਕੇਸ਼ਨ ਬਣ ਜਾਣੇ ਆ। ਠੀਕ ਹੈ। ਕਹਿਣ ਦਾ ਮਤਲਬ ਇੱਦਾਂ ਕਿ ਹੁਣ ਜਿਹੜੀ ਐਪਲੀਕੇਸ਼ਨ ਆ, ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਲ ਦੇ ਵਿੱਚ ਫਾਈਲ ਹੋਣੀ ਆ,
ਹੁਣ ਕਿਉਂਕਿ ਉਹੀ ਜਿਹੜੇ ਤੁਹਾਡੇ ਬਿਆਨ ਆ ਉਹੀ ਇੱਕ ਐਪਲੀਕੇਸ਼ਨ ਆ, ਮਤਲਬ ਕਿ ਤੁਹਾਡੀ ਐਪਲੀਕੇਸ਼ਨ ਜਦੋਂ ਤੁਸੀਂ ਆਪਣੇ ਬਿਆਨ ਦਿੱਤੇ ਉਹਨੂੰ ਆਟੋਮੈਟਿਕਲੀ ਫਾਈਲ ਸਮਝਿਆ ਗਿਆ ਉਸੇ ਵੇਲੇ ਜਦੋਂ ਤੁਹਾਡੇ ਬਿਆਨ ਹੋ ਗਏ। ਬਿਆਨ ਹੋ ਗਏ। ਕ੍ਰੈਡੀਬਲ ਫੇਅਰ ਇੰਟਰਵਿਊ ਇਹ ਸਾਰਿਆਂ ਲਈ ਹੋਣਾ ਹੀ ਹੋਣਾ। ਕਿਉਂ? ਕਿਉਂਕਿ ਹੁਣ ਭੀੜ ਆ ਰਹੀ ਜੇ, 1000 ਬੰਦੇ ਆ ਰਹੇ ਆ, ਕਈਆਂ ਦੇ ਕੇਸ ਨਹੀਂ ਵੀ ਹੈਗੇ। ਉਹਨੇ ਪੁੱਛਿਆ ਕਿ ਤੈਨੂੰ ਕੀ ਮਸਲਾ? ਉਹ ਕਹਿੰਦਾ ਕਿ ਮੈਂ ਬਸ ਵੈਸੇ ਹੀ ਆਇਆ, ਮੈਂ ਮੇਰੇ ਗੁਆਂਢੀ ਨਾਲ ਲੜਾਈ ਹੋ ਗਈ ਸੀ। ਉਹਨੇ ਕਿਹਾ ਨਹੀਂ ਤੂੰ ਵਾਪਸ ਜਾ, ਤੇਰਾ ਅਸਾਈਲਮ ਦਾ ਕੇਸ ਨਹੀਂ ਬਣਦਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਬੇਸਿਕ ਜਿਹੜੇ ਬਿਆਨ ਹੈ ਤੁਸੀਂ ਆਪ ਪਾਸ ਕਰਨੇ ਆ, ਇਹਦੇ ਵਿੱਚ ਤੁਹਾਨੂੰ ਲਾਇਰ ਦੀ ਕੋਈ ਹੈਲਪ ਨਹੀਂ ਮਿਲ ਸਕਦੀ। ਇਹ ਮਤਲਬ ਇਹ ਪ੍ਰੋਸੈਸ ਉਹੀ ਹੈ ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਵਾਲਾ, ਉਹ ਪਹਿਲੋਂ ਵੀ ਉਹੀ ਸੀ, ਹੁਣ ਵੀ ਉਹੀ ਹੈ। ਇਹ ਉਹੀ ਪ੍ਰੋਸੈਸ ਹੈ, ਇਹ ਉਹੀ ਰਹਿਣਾ ਹੈ। ਠੀਕ ਆ। ਇਹਦੇ ਵਿੱਚ ਹੁਣ ਫਰਕ ਇਹ ਹੈ ਕਿ ਜੇ ਉਹਨਾਂ ਨੂੰ ਲੱਗਿਆ ਕਿ ਬਿਆਨ ਤੁਹਾਡੇ ਪਾਸ ਹੋ ਗਏ ਆ, ਤਾਂ ਉਹ 21 ਤੋਂ 45 ਦਿਨਾਂ ਦੇ ਵਿੱਚ ਤੁਹਾਨੂੰ ਅਸਾਈਲਮ ਮੈਰਿਟਸ ਇੰਟਰਵਿਊ AMI ਜਿਹੜੀ ਇੰਟਰਵਿਊ ਅਸਾਈਲਮ ਆਫਿਸ ਦੇ ਮੂਹਰੇ ਦੇਊਗੇ। ਠੀਕ ਆ। ਜਿਹੜੀ ਹੁਣ ਅੱਜ ਦੀ ਡੇਟ ਦੇ ਵਿੱਚ ਲੋਕੀ ਕਹਿੰਦੇ ਸੀ ਕਿ ਅਸਾਈਲਮ ਆਫਿਸ ਦੇ ਵਿੱਚ ਤਾਂ ਸਾਡਾ ਨੰਬਰ ਨਹੀਂ ਲੱਗਦਾ, ਸਾਡੀ ਬਾਰੀ ਨਹੀਂ ਆਉਂਦੀ। ਹੁਣ ਉਹਨਾਂ ਨੂੰ 21 ਤੋਂ 45 ਦਿਨ ਦੇ ਵਿੱਚ ਮਿਲੂਗਾ। 3 ਹਫ਼ਤਿਆਂ ਤੋਂ 5 ਹਫ਼ਤਿਆਂ ਦੇ ਵਿੱਚ 3 ਹਫ਼ਤਿਆਂ ਤੋਂ 5 ਹਫ਼ਤਿਆਂ ਦੇ ਵਿੱਚ ਆਉਂਦੇ ਸਾਰੀ। ਤਾਂ ਤੁਸੀਂ ਜੋ ਬੋਲਿਆ ਉਹ ਤੁਹਾਡੀ ਐਪਲੀਕੇਸ਼ਨ ਬਣ ਗਏ ਤੇ ਹੁਣ ਫਿਰ ਤੁਹਾਡੀ ਫਾਈਨਲ ਇਹਨਾਂ ਨੇ ਜਿਹੜੀ ਸੀਗੀ, ਮਤਲਬ ਇੰਨੇ ਚਿਰ ਨੂੰ ਤਾਂ ਬੰਦਾ ਉੱਥੋਂ ਕਾਗਜ਼ ਪੱਤਰ ਵੀ ਨਹੀਂ ਮੰਗਾ ਸਕਦਾ ਜਿੰਨੇ ਚਿਰ ਦੇ ਵਿੱਚ ਇਹਨਾਂ ਨੇ। ਇਹਦਾ ਮੈਂ ਕਹਿੰਦਾ ਥਕਾਨ ਨਹੀਂ ਬੰਦੇ ਦੀ ਲੱਥੀ ਹੋਣੀ ਹੁੰਦੀ ਹੈ। ਨਹੀਂ, ਕਿਉਂਕਿ ਕੀ ਪਤਾ ਕਈ ਬੰਦਾ ਡੌਂਕੀ ਲਾ ਕੇ ਆਇਆ, ਕੋਈ ਕਿੱਦਾਂ ਆਇਆ, ਹਨਾ। ਸੋ ਇਹ ਤਾਂ ਕੰਮ ਬੜਾ ਹੀ ਤੇਜ਼ ਕਰਤਾ, ਬਹੁਤ ਤੇਜ਼ ਕਰਤਾ। ਤੇ ਇਹਦੇ ਵਿੱਚ ਹੁਣ 21 ਤੋਂ 45 ਦਿਨ ਜਿਹੜਾ ਉਹਨਾਂ ਨੇ ਟਾਈਮ ਰੱਖਿਆ, ਤੇ ਇਸ ਤੋਂ ਪਹਿਲਾਂ ਉਹ ਕਹਿੰਦੇ ਕਿ ਤੁਹਾਨੂੰ ਜਿਹੜੇ ਤੁਹਾਡੇ ਬਿਆਨ ਹੋਏ ਸੀਗੇ ਪੋਜ਼ਿਟਿਵ ਕ੍ਰੈਡੀਬਲ ਫੇਅਰ ਸਕਰੀਨਿੰਗ ਜਿਹੜੀ ਕੀਤੀ ਆ, ਉਹਦੀ ਤੁਹਾਨੂੰ ਕਾਪੀ ਤੁਹਾਨੂੰ ਤੇ ਤੁਹਾਡੇ ਲਾਇਰ ਨੂੰ ਦੇ ਦਿੱਤੀ ਜਾਊਗੀ ਜੇ ਤੁਸੀਂ ਲਾਇਰ ਹਾਇਰ ਕਰ ਲਿਆ ਬਾਏ ਦੈਟ ਟਾਈਮ, ਹਨਾ। 21 ਤੋਂ 45 ਦਿਨ ਦੇ ਵਿੱਚ ਇਹ ਇੰਟਰਵਿਊ ਹੋਣੀ ਹੈ। 21 ਤੋਂ 45 ਦਿਨ ਲਾਇਰ ਤੁਸੀਂ ਪਹਿਲੇ 21 ਦਿਨਾਂ ਚ ਲਾਇਰ ਹਾਇਰ ਕਰਨਾ। ਤੁਸੀਂ ਟੈਕਸਸ ਵਾਲੇ ਤੇ ਪਹੁੰਚ ਗਏ, ਉਹਨੇ ਕਿਹਾ ਮੈਂ ਸੈਨ ਫਰਾਂਸਿਸਕੋ ਜਾਣਾ, ਉੱਥੇ CFIO ਦੀ ਹੋਈ ਕ੍ਰੈਡੀਬਲ ਫੇਅਰ ਇੰਟਰਵਿਊ ਹੋਈ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਾ ਵੀ ਹਾਂ ਵੀ ਇਹ ਤਾਂ ਬਣਦਾ ਆ, ਵੀ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਉਹ ਟੈਕਸਸ 'ਚ ਹੋਣੀ ਆ, ਉੱਥੇ ਹੀ ਹੋਣੀ ਆ। ਤੇ ਉੱਥੇ ਉਹਨਾਂ ਨੇ ਫਿਰ ਦੇਖਣਾ ਵੀ ਇਹਨੂੰ AMI ਦੇਣੀ ਆ ਕਿ ਨਹੀਂ ਦੇਣੀ। ਫਿਰ ਉਹਨੂੰ ਪੁੱਛਣਾ ਕਿਹੜੇ ਸ਼ਹਿਰ ਜਾਣਾ। ਜੇ ਆਹ ਵਾਲੇ ਸ਼ਹਿਰਾਂ 'ਚ ਉਹਨਾਂ ਨੇ ਜਾਣਾ, ਕਿਤੇ ਵੀ ਜੁਰਿਸਡਿਕਸ਼ਨ 'ਚ ਆਉਂਦੇ ਆ, ਤਾਂ ਉਹਨਾਂ ਨੇ ਜਿਹੜੇ ਫਾਈਲਾਂ ਤੁਹਾਡੀਆਂ ਉੱਥੇ ਭੇਜ ਕੇ ਤੁਹਾਨੂੰ 21 ਤੋਂ 45 ਦਿਨ ਦੇ ਵਿੱਚ ਉਹ ਸ਼ਹਿਰ ਦੇ AMI ਜਿਹੜੀ ਉਸ ਸ਼ਹਿਰ ਦੇ ਵਿੱਚ ਹੋਊਗੀ। ਅਸਾਈਲਮ ਦੀ ਇੰਟਰਵਿਊ ਸੈਨ ਫਰਾਂਸਿਸਕੋ, ਨਿਊਯਾਰਕ, LA ਹੋਊਗੀ। ਠੀਕ ਆ। ਫਿਰ ਉੱਥੇ ਅੱਗੇ ਜਿਹੜੀ ਕਾਰਵਾਈ ਹੋਣ ਲੱਗੀ। ਹਾਂਜੀ। ਹੁਣ ਫਰਕ ਇਹ ਪੈ ਗਿਆ ਕਿ ਜਿਹੜੀ ਪਹਿਲਾਂ ਅਸਾਈਲਮ ਦੀ ਇੰਟਰਵਿਊ ਹੁੰਦੀ ਸੀਗੀ ਉਹ ਰਿਕਾਰਡ ਨਹੀਂ ਹੁੰਦੀ ਸੀ। ਮਤਲਬ ਕਿ ਜਿਹੜਾ ਅਸਾਈਲਮ ਆਫਿਸਰ ਸੀਗਾ ਉਹ ਤੁਹਾਡੇ ਕੋਲ ਸਵਾਲ ਜਵਾਬ ਪੁੱਛਦਾ ਸੀਗਾ, ਬੜੀ ਸਲੋ ਪੇਸ ਤੇ ਚੱਲਦੇ ਸੀਗੇ। ਜਿਹਨਾਂ ਨੇ ਇੰਟਰਵਿਊ ਦਿੱਤੀ ਉਹਨਾਂ ਨੂੰ ਪਤਾ ਕਿ 3-4 ਘੰਟੇ ਜਿਹੜਾ ਚੱਲਦਾ ਸੀਗਾ। ਤੁਹਾਨੂੰ ਜਦੋਂ ਐਂਡ ਦੇ ਵਿੱਚ ਕੀ ਹੁੰਦਾ ਸੀਗਾ ਕਿ ਉਹ ਆਪਣੇ ਨੋਟਸ ਲੈਂਦਾ ਸੀਗਾ, ਟਾਈਪ ਕਰਦਾ ਸੀਗਾ ਕੰਪਿਊਟਰ ਦੇ ਵਿੱਚ। ਇਹਨੇ ਆ ਕਿਆ ਹੁਣ ਇਹ ਰਿਕਾਰਡਡ ਆ। ਅੱਛਾ, ਜੋ ਵੀ ਤੁਸੀਂ ਕਹਿਤਾ ਰਿਕਾਰਡਡ ਆ। ਹੁਣ ਤੁਸੀਂ ਮੁੱਕਰ ਨਹੀਂ ਸਕਦੇ ਕਿ ਮੈਂ ਬਿਆਨ ਏਦਾਂ ਕਿਹਾ ਸੀ, ਮੈਂ ਉਦਾਂ ਨਹੀਂ ਕਿਹਾ ਸੀਗਾ। ਸੋ ਤਾਂ ਹੀ ਇਹ ਜਿਹੜੀ ਫਿਰ ਚੀਜ਼ ਐਪਲੀਕੇਸ਼ਨ ਤੁਹਾਡੀ ਬਣਦੀ ਆ। ਹੁਣ ਤੁਹਾਡਾ ਕੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਸਾਰਾ ਵੀਡੀਓ ਰਿਕਾਰਡਡ ਆ। ਵੀਡੀਓ ਰਿਕਾਰਡਡ ਜੇ ਨਹੀਂ ਹੈਗਾ ਤਾਂ ਘੱਟੋ ਘੱਟ ਉਹ ਆਡੀਓ ਰਿਕਾਰਡਡ ਜ਼ਰੂਰ ਹੈਗਾ। ਠੀਕ ਆ। ਸੋ ਜਿਹੜਾ ਇਹਦੇ ਵਿੱਚ ਹੁਣ 2 ਚੀਜ਼ਾਂ ਹੋਣੀਆਂ, ਜਾਂ ਤਾਂ ਉਹਨਾਂ ਨੇ ਕੇਸ ਤੁਹਾਡਾ ਪਾਸ ਕਰ ਦੇਣਾ। ਠੀਕ ਆ। ਫਿਰ ਕਾਫੀ ਲੋਕਾਂ ਦੀ ਲੋਟਰੀ ਵੀ ਲੱਗਣੀ ਹੈ। 21 ਤੋਂ 45 ਦਿਨ ਚ ਆਉਂਦੇ ਸਾਰੀ ਬੰਦਾ ਕੇਸ ਪਾਸ ਹੋ ਸਕਦਾ। ਜਾਂ ਫਿਰ ਉਹ ਤੁਹਾਡਾ ਅਸਾਈਲਮ ਦੀ ਜਿਹੜੀ ਐਪਲੀਕੇਸ਼ਨ ਆ ਡਿਨਾਈ ਕਰ ਸਕਦੇ ਆ। ਇੱਕ ਚੀਜ਼ ਉਹਨਾਂ ਨੇ ਹੋਰ ਦਿੱਤੀ ਹੈ ਕਿ ਪਹਿਲਾਂ ਇਹਨਾਂ ਨੂੰ ਵਿਦਹੋਲਡਿੰਗ ਆਫ ਰਿਮੂਵਲ ਦੀ ਪਾਵਰ ਨਹੀਂ ਸੀਗੀ, ਅਸਾਈਲਮ ਅਫਸਰ ਨੂੰ ਫੈਸਲਾ ਨਹੀਂ ਕਰਦਾ ਸੀਗਾ। ਹੁਣ ਇਹਨਾਂ ਨੇ ਅਸਾਈਲਮ ਦੇ ਨਾਲ ਵਿਦਹੋਲਡਿੰਗ ਆਫ ਰਿਮੂਵਲ, ਕੈਟ ਰਿਲੀਫ ਜਿਹੜਾ ਹੈਗਾ ਉਹਦੀਆਂ ਆਪਸ਼ਨਸ ਵੀ ਇਹਨਾਂ ਨੂੰ ਦੇਤੀਆਂ। ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਕੇਸ ਨਹੀਂ ਪਾਸ ਹੁੰਦਾ ਪਰ ਤੁਹਾਨੂੰ ਡਿਪੋਰਟ ਨਹੀਂ ਪਿੱਛੇ ਕਰਦੇ। ਤੁਹਾਡੇ ਹੋਰ ਮਸਲੇ ਜੇ ਤੁਸੀਂ ਉਹ ਰਿਲੀਫ ਲਈ ਐਲੀਜੀਬਲ ਹੁੰਦੇ ਹੋ। ਇਹ ਸਾਰਾ ਕੁਝ ਉਹ ਜਿਹੜਾ 21 ਤੋਂ 45 ਦਿਨਾਂ ਦੇ ਵਿਚਾਲੇ ਜਿਹੜੀ ਇੰਟਰਵਿਊ ਹੋਣੀ ਉਹਦੇ ਵਿੱਚ ਹੀ ਹੋ ਜਾਣਾ। ਉਹਦੇ ਵਿੱਚ ਹੋ ਜਾਣਾ। ਹਾਂਜੀ, ਬਿਲਕੁਲ। ਜੇ ਤੁਹਾਡਾ ਕੇਸ ਪਾਸ ਹੋ ਗਿਆ, ਉੱਥੇ ਕੇਸ ਖਤਮ ਹੋ ਜਾਂਦਾ ਤੇ ਤੁਸੀਂ ਇਮੀਗ੍ਰੇਸ਼ਨ ਕੋਰਟ 'ਚ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ ਪੈਣੀ। ਠੀਕ ਆ। ਸੋ ਹੁਣ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਇਮੀਗ੍ਰੇਸ਼ਨ ਕੋਰਟ ਜਾਣਾ ਪੈਂਦਾ ਸੀਗਾ। ਕੋਈ ਹੁਣ ਜਿਹੜੀ ਚੇਂਜ ਇਹ ਹੋਈ ਹੈ ਕਿ ਤੁਹਾਡਾ ਅਸਾਈਲਮ ਆਫਿਸ ਦੇ ਵਿੱਚ ਇੱਕ ਤੁਹਾਨੂੰ ਐਕਸਟਰਾ ਮੌਕਾ ਮਿਲ ਗਿਆ। ਸੋ ਬੇਸਿਕਲੀ ਇਮੀਗ੍ਰੇਸ਼ਨ ਦੇ ਜੱਜਾਂ ਵਾਲੀਆਂ ਪਾਵਰਾਂ USCIS ਦੇ ਉਹਨਾਂ EMPLOYEES ਨੂੰ ਕਾਈਂਡ ਆਫ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਲੱਗਦਾ ਵੀ ਕ੍ਰੈਡੀਬਲ ਆ, ਸਾਰਾ ਕੁਝ ਠੀਕ ਆ, ਵੀ ਉਹਨਾਂ ਨੂੰ ਦੇਤੀ ਵੀ ਹਾਂ ਕਾਕੇ ਤੇਰਾ ਪਾਸ ਆ ਕੰਮ। ਕਿਉਂਕਿ ਜੱਜ ਹਾਇਰ ਕਰਨੇ ਔਖੇ ਆ, ਟ੍ਰੇਨਡ ਤੁਹਾਨੂੰ ਲਾਇਰ ਸਾਰਾ ਕੁਝ ਉਦਾਂ ਦਾ ਚਾਹੀਦਾ। ਜਿਹੜੇ ਅਸਾਈਲਮ ਅਫਸਰ ਆ ਉਹ ਤੁਸੀਂ ਨਾਨ ਲਾਇਰ ਜਿਹੜੇ ਹੈਗੇ ਉਹ ਵੀ ਭਰਤੀ ਕਰ ਸਕਦੇ ਆ। ਤੁਸੀਂ ਉਹ ਵਾਲੀ ਸਟਾਫ ਨੂੰ ਜ਼ਿਆਦਾ ਐਕਸਪੈਂਡ ਕਰ ਸਕਦੇ ਆ।